ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਦੋਸਤੋ। ਸ਼ਾਮਲ ਹੋ ਅਪਡੇਟ ਕੈਨੇਡਾ ਦੇ ਸੈਗਮੈਂਟ ਵਿੱਚ। ਅੱਜ ਹੈ 6 ਦਸੰਬਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮਹਿਮਾਨ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ, ਜਿਹੜੇ ਕਿ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ, ਪੰਜਾਬੀ ਟ੍ਰਿਬਿਊਨ ਅਖਬਾਰ ਦੇ ਐਡੀਟਰ ਨੇ, ਔਰ ਇਸ ਤੋਂ ਇਲਾਵਾ ਪੰਜਾਬੀ ਪ੍ਰੈਸ ਕਲੱਬ BC ਦੇ ਪ੍ਰਧਾਨ ਵੀ। ਸੋ ਦੋਸਤੋ, ਪ੍ਰੈਸ ਕਲੱਬ ਨੇ ਇੱਕ ਅਹਿਮ ਮਤਾ ਪਾਸ ਕੀਤਾ। ਆਤਿਸ਼ ਤਾਸੀਰ ਬਰਤਾਨਵੀ ਪੱਤਰਕਾਰ, ਭਾਰਤੀ ਮੂਲ ਦਾ ਉਹ ਪੱਤਰਕਾਰ ਜਿਸ ਨੇ ਨਰਿੰਦਰ ਮੋਦੀ ਬਾਰੇ ਟਾਈਮ ਮੈਗਜ਼ੀਨ ਲਈ ਆਲੋਚਨਾਤਮਕ ਲੇਖ ਲਿਖਿਆ, ਜਿਸ ਦੇ ਚਲਦਿਆਂ ਉਸ ਦਾ OCI ਸਟੇਟਸ ਉਸ ਤੋਂ ਖੋਲ੍ਹਿਆ ਗਿਆ। ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਾ ਸਟੇਟਸ ਖੋਲ੍ਹਿਆ ਗਿਆ ਔਰ ਦਲੀਲ ਦਿੱਤੀ ਜਾ ਰਹੀ ਕਿ ਉਸਨੇ ਝੂਠ ਬੋਲ ਕੇ ਲਿਆ। ਹਾਲਾਂਕਿ ਸਭ ਨੂੰ ਪਤਾ ਕਿ ਮੋਦੀ ਦੀ ਆਲੋਚਨਾ ਕਰਨ ਕਰਕੇ ਉਸ ਤੋਂ ਇਹ ਦਰਜਾ ਵਾਪਸ ਲਿਆ ਗਿਆ। ਸੋ ਪ੍ਰੈਸ ਕਲੱਬ ਨੇ ਮਤਾ ਪਾਸ ਕਰਕੇ ਨਿਖੇਧੀ ਕੀਤੀ ਇਸ ਗੱਲ ਦੀ, ਔਰ ਨਾਲ ਦੀ ਨਾਲ ਭਾਰਤ ਸਰਕਾਰ ਨੂੰ ਕਿਹਾ ਕਿ ਇਸ 'ਤੇ ਮੁੜ ਵਿਚਾਰ ਕਰੇ। ਇਸ ਤੋਂ ਇਲਾਵਾ ਕਸ਼ਮੀਰ ਦੀ ਜਿਹੜੀ ਘੇਰਾਬੰਦੀ ਹੈ, ਉਸ ਦੇ ਚਲਦਿਆਂ ਪੱਤਰਕਾਰਾਂ ਨੂੰ ਵੀ ਆਜ਼ਾਦੀ ਨਹੀਂ ਹੈ ਔਰ ਪੱਤਰਕਾਰ ਲਗਾਤਾਰ ਉੱਥੇ ਰੋਸ ਵਿਖਾਵੇ ਕਰਨ ਲਈ ਮਜਬੂਰ ਹੋਏ ਨੇ। ਉਹਨਾਂ ਦੇ ਨਾਲ ਇੱਕ ਮੁੱਠਤਾ ਵੀ ਇਸੇ ਸੰਸਥਾ ਵੱਲੋਂ ਮਤੇ ਰਾਹੀਂ ਜ਼ਾਹਰ ਕੀਤੀ ਗਈ ਹੈ। ਔਰ ਇੱਥੋਂ ਤੱਕ ਕਿ ਰੂਸ ਦੀ ਸਰਕਾਰ ਜਿਸ ਤਰੀਕੇ ਨਾਲ ਪੱਤਰਕਾਰਾਂ ਦੀ ਆਜ਼ਾਦੀ 'ਤੇ ਛਾਪਾ ਮਾਰ ਰਹੀ ਹੈ, ਉਹਨਾਂ ਨੂੰ ਜਿਹੜੇ ਆਲੋਚਨਾਤਮਕ ਪੱਤਰਕਾਰ ਨੇ ਉਹਨਾਂ ਨੂੰ ਵਿਦੇਸ਼ੀ ਏਜੰਟ ਕਿਹਾ ਜਾ ਰਿਹਾ। ਇਸ ਦੇ ਬਾਰੇ ਵੀ ਉਹਨਾਂ ਨੇ ਇਸ ਦਾ ਨੋਟਿਸ ਦਿੰਦਿਆਂ ਉਸ ਦੀ ਨਿਖੇਧੀ ਵੀ ਕੀਤੀ ਹੈ। ਆਓ ਦੋਸਤੋ, ਇਸ ਦੇ ਬਾਰੇ ਉਹਨਾਂ ਨਾਲ ਖਾਸ ਗੱਲਬਾਤ ਕਰੀਏ। ਗੁਰਵਿੰਦਰ ਸਿੰਘ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀਆਂ ਹੈ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤੁਹਾਡਾ ਤੇ ਸਮੂਹ ਸਰੋਤਿਆਂ ਦਾ ਹਾਰਦਿਕ ਧੰਨਵਾਦ ਜੀ। ਸੋ ਮੈਂ ਇਹ ਸਭ ਤੋਂ ਪਹਿਲਾਂ ਜਾਣਨਾ ਚਾਹੂੰਗਾ, ਜਿਹੜੇ ਮਤੇ ਪਾਸ ਹੋਏ ਪੰਜਾਬੀ ਪ੍ਰੈਸ ਕਲੱਬ BC ਵੱਲੋਂ, ਉਸ ਦੇ ਵਿੱਚ ਜਿਹੜਾ ਮੁੱਖ ਮਤਾ ਸੀਗਾ ਆਤਿਸ਼ ਤਾਸੀਰ ਦਾ, ਥੋੜ੍ਹਾ ਜਿਹਾ ਉਸ ਦੀ ਪਿੱਠ ਭੂਮੀ ਜਿਹੜੀ ਇਸ ਆਤਿਸ਼ ਤਾਸੀਰ ਦੇ ਕਿੱਸੇ ਬਾਰੇ ਅਤੇ ਕਿਸ ਤਰ੍ਹਾਂ ਦਾ ਨਜ਼ਰੀਆ ਪੱਤਰਕਾਰਾਂ ਦਾ ਹੈ BC ਦੇ ਵਿੱਚ, ਅਤੇ ਇਹ ਸਾਰਾ ਮਾਮਲਾ ਇੱਥੋਂ ਦੇ ਪੱਤਰਕਾਰਾਂ ਦੇ ਨਾਲ ਕਿਵੇਂ ਜੁੜਿਆ ਹੈ ਤੁਸੀਂ ਵੇਖਦੇ ਹੋ? ਕਿਉਂਕਿ ਇੱਥੇ ਵੀ ਅਸੀਂ ਵੇਖਿਆ ਕਿ ਲੋਕਾਂ ਦੇ ਨਾਂ ਕਾਲੀਆਂ ਸੂਚੀਆਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਵੀਜ਼ੇ ਡਿਨਾਈ ਕਰਨ ਦੀ ਕੋਸ਼ਿਸ਼ ਕੀਤੀ ਗਈ, ਭਾਰਤੀ ਸਫੀਰਾਂ ਵੱਲੋਂ ਉਹਨਾਂ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਕਰਨ ਦੀ ਗੱਲਬਾਤ ਕੀਤੀ ਗਈ ਹੈ। ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਹੈ ਕਿ ਪੱਤਰਕਾਰ ਜਿਹੜੇ ਕਿ ਮਨੁੱਖੀ ਜੀਵਨ ਜਾਂਚ ਦੀਆਂ ਘਟਨਾਵਾਂ, ਰਾਜਨੀਤਿਕ ਪਰਿਸਥਿਤੀਆਂ, ਸਮੇਂ ਦੀਆਂ ਸਰਕਾਰਾਂ ਅਤੇ ਹਰ ਤਰ੍ਹਾਂ ਦੇ ਹਾਲਾਤ ਬਾਰੇ ਲੋਕਾਂ ਨੂੰ ਜਾਣੂ ਕਰਾਉਂਦੇ ਨੇ। ਜੇ ਉਹਨਾਂ ਤੇ ਬੰਦਿਸ਼ ਤੇ ਰੋਕ ਹੋਏਗੀ ਤਾਂ ਲੋਕਾਂ ਦੇ ਸਾਹਮਣੇ ਸੱਚ ਕਿਵੇਂ ਆਏਗਾ? ਇਹ ਬਹੁਤ ਗੰਭੀਰ ਮਸਲਾ ਹੈ ਤੇ ਇਸ ਦੇ ਬਾਰੇ ਆਤਿਸ਼ ਤਾਸੀਰ ਦੀ ਤੁਸੀਂ ਗੱਲ ਕੀਤੀ ਹੈ। ਦਰਅਸਲ ਜਿਸ ਤਰ੍ਹਾਂ ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾਤਮਕ ਜਿਹੜੀ ਨਿਖੇਧੀ ਕਹੋ ਜਾਂ ਉਸ ਗੱਲ ਨੂੰ ਬਿਆਨ ਕੀਤਾ ਜੋ ਕਿ ਮੌਜੂਦਾ ਸਮੇਂ ਹੋ ਰਿਹਾ, ਉਹ ਪੱਤਰਕਾਰ ਦਾ ਫਰਜ਼ ਬਣਦਾ ਉਸ ਦੇ ਵਿੱਚ ਇਹ ਕੋਈ ਪੱਖਪਾਤੀ ਨਜ਼ਰੀਆ ਨਾ ਹੋ ਕੇ ਇੱਕ ਬਣਦੇ ਸਮੇਂ ਦੇ ਅਨੁਸਾਰ ਜਾਣਕਾਰੀ ਸੀ ਜੋ ਪਾਠਕਾਂ ਤੱਕ ਪਹੁੰਚਾਈ ਗਈ। ਉਸ ਤੋਂ ਬਾਅਦ ਉਹਨਾਂ ਦਾ ਜੋ OCI ਜਿਹੜਾ ਵਾਪਸ ਲੈਣ ਦੀ ਗੱਲ ਜਾਂ ਕੁਝ ਇਲਜ਼ਾਮ ਲਾਉਣ ਦੀ ਗੱਲ ਕੀਤੀ ਗਈ, ਉਹ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਨਿਖੇਧੀਜਨਕ ਹੈ ਕਿਉਂਕਿ ਇਹ ਚੀਜ਼ ਉਸ ਸਮੇਂ ਤੇ ਆਈ ਜਦੋਂ ਉਹਨਾਂ ਨੇ ਕਿਸੇ ਵੀ ਕਿਸਮ ਦਾ ਜਿਹੜਾ ਤਿੱਖਾ ਵਿਰੋਧ ਕੀਤਾ। ਸੋ ਜੇਕਰ ਉਹ ਇਸ ਤਰ੍ਹਾਂ ਨਾ ਕਰਦੇ ਤਾਂ ਸ਼ਾਇਦ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਨਾ ਤਾਂ OCI ਰੱਦ ਹੁੰਦੀ ਜਾਂ ਉਸ ਦੇ ਵਾਸਤੇ ਵਾਪਸ ਲੈਣ ਦਾ ਫੈਸਲਾ ਹੁੰਦਾ ਜਾਂ ਕੋਈ ਹੋਰ ਕਾਰਵਾਈ ਹੁੰਦੀ। ਸੋ ਵੇਖਣਾ ਇਹ ਹੈ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਸੀ ਅਤੇ ਅਜਿਹੀ ਘਟਨਾ ਜਿਹੜੀ ਕੋਈ ਵੀ ਹੁੰਦੀ ਹੈ ਉਸ ਦੀ ਨਿਖੇਧੀ ਕਰਨੀ ਬਣਦੀ ਹੈ। ਪੰਜਾਬੀ ਪ੍ਰੈਸ ਕਲੱਬ ਆਫ BC ਇਸ ਦਾ ਲੰਮਾ ਇਤਿਹਾਸ ਹੈ। ਇਸ ਨੇ ਹਮੇਸ਼ਾ ਹੀ ਜਦੋਂ ਵੀ ਕਿਤੇ, ਚਾਹੇ ਉਹ ਗੱਲ ਭਾਰਤ ਦੀ ਹੋਵੇ, ਚਾਹੇ ਕੈਨੇਡਾ, ਅਮਰੀਕਾ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੀ, ਚਾਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਕਿਸੇ ਵੀ ਫਾਸ਼ੀਵਾਦੀ ਜਾਂ ਨਾਜ਼ੀਵਾਦੀ ਪਹੁੰਚਦੀ ਹੋਵੇ, ਸਾਡਾ ਇਹ ਮੁੱਖ ਮਸਲਾ ਹੁੰਦਾ ਹੈ ਕਿ ਉਸ ਨੂੰ ਪੱਤਰਕਾਰੀ ਨਜ਼ਰੀਏ ਤੋਂ ਆਪਣੇ ਦਾਇਰੇ 'ਚ ਰਹਿੰਦੇ ਹੋਏ ਉਸ ਦੀ ਨਿਖੇਧੀ ਵੀ ਕਰੀਏ। ਸੋ ਇਹ ਮਤੇ ਪਾਸ ਕਰਦਿਆਂ ਇਹ ਵੀ ਜਿਹੜਾ BC ਦੀ ਪੰਜਾਬੀ ਪ੍ਰੈਸ ਕਲੱਬ ਵੱਲੋਂ ਸਾਹਮਣੇ ਲਿਆਂਦਾ ਗਿਆ ਕਿ ਇਹ ਤਾਂ ਉਸੇ ਵਾਪਸ ਕਰਨ ਦੀ ਗੱਲ ਚੱਲੀ ਹੈ ਨਾ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਕਿਉਂਕਿ ਬੜੇ ਮਸ਼ਹੂਰ ਪੱਤਰਕਾਰ ਨੇ, ਤਵਲੀਨ ਸਿੰਘ ਦੇ ਬੇਟੇ ਤੇ ਬੜੇ ਮਸ਼ਹੂਰ ਰਾਈਟਰ, ਚਿੰਤਕ ਦੇ ਤੌਰ ਤੇ ਜਾਣੇ ਜਾਂਦੇ, ਇਸ ਖਿੱਤੇ ਦੇ ਵਿੱਚ ਜਾਣਕਾਰ ਬੜੇ ਅੱਛੇ ਨੇ। ਪਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਪੱਤਰਕਾਰਾਂ ਨੂੰ ਕੈਨੇਡਾ ਜਾਂ ਅਮਰੀਕਾ ਤੱਕ ਹੀ ਲੋਕ ਜਾਣਦੇ ਨੇ, ਪਰ ਆਪਣੇ ਖਿੱਤੇ ਦੇ ਵਿੱਚ ਉਹ ਆਵਾਜ਼ ਉਠਾਉਂਦੇ ਨੇ, ਉਹ ਜ਼ਿਆਦਤੀਆਂ ਦੀ ਗੱਲ ਕਰਦੇ ਨੇ। ਇੱਥੇ ਜਦੋਂ ਕੋਈ ਫਾਸ਼ੀਵਾਦੀ ਪਹੁੰਚ ਦੀ ਗੱਲ ਹੁੰਦੀ ਹੈ, ਭਾਰਤ ਦੇ ਵਿੱਚ ਕੋਈ ਧੱਕਾ ਹੁੰਦਾ ਹੈ, ਕੋਈ ਨਸਲਕੁਸ਼ੀ ਹੁੰਦੀ ਹੈ, ਕੋਈ ਹਮਲਾ ਹੁੰਦਾ, ਉਹਨਾਂ ਦੇ ਖਿਲਾਫ ਉਹ ਲਿਖਦੇ ਨੇ ਤਾਂ ਉਹਨਾਂ ਨੂੰ ਤਾਂ ਉਸੇ ਦੇਣਾ ਤਾਂ ਦੂਰ ਦੀ ਗੱਲ, ਉਹਨਾਂ ਨੂੰ ਵੀਜ਼ੇ ਦੇਣ ਦੇ ਵਾਸਤੇ ਵੀ ਜਵਾਬ ਦਿੱਤਾ ਜਾਂਦਾ ਹੈ। ਪਰ ਇਹੋ ਜਿਹੀ ਕੋਈ ਇੰਸਟੀਟਿਊਸ਼ਨ ਇਹ ਉੱਤਰੀ ਅਮਰੀਕਾ ਦੇ ਖਿੱਤੇ ਦੇ ਵਿੱਚ ਜਾਂ ਅਸੀਂ ਕਹਿ ਲਈਏ ਕਿ ਵਿਦੇਸ਼ਾਂ ਦੇ ਵਿੱਚ ਸਾਂਝੇ ਤੌਰ ਤੇ ਨਹੀਂ ਕਿ
ਜਿਹੜੇ ਪੰਜਾਬੀ ਮੂਲ ਵਾਸੀ ਜਾਂ ਇੰਡੀਅਨ ਇਹੋ ਜਿਹੇ ਜਰਨਲਿਸਟ ਨੇ ਉਹਨਾਂ ਦੇ ਹੱਕ 'ਚ ਆਵਾਜ਼ ਉਠਾਈ ਜਾਵੇ। ਅਸੀਂ ਇਹ ਵੀ ਗੱਲ ਕੀਤੀ ਕਿ ਉਹ ਪੱਤਰਕਾਰਾਂ ਨੂੰ ਤਾਂ ਤੁਸੀਂ ਉਹਨਾਂ ਨੂੰ ਤਾਂ ਬਿਲਕੁਲ ਹੀ ਡਰਾ ਦਿੰਦੇ ਹੋ ਜਾਂ ਉਹਨਾਂ ਨੂੰ ਧਮਕਾ ਦਿੰਦੇ ਹੋ ਜਾਂ ਉਹਨਾਂ ਨੂੰ ਵੀਜ਼ੇ ਨਹੀਂ ਦਿੰਦੇ, ਜੇ ਉਹ ਫਿਰ ਵੀ ਡਟੇ ਰਹਿੰਦੇ ਨੇ ਤਾਂ ਉਹਨਾਂ ਨੂੰ ਕਾਲੀਆਂ ਸੂਚੀਆਂ 'ਚ ਪਾ ਦਿੰਦੇ ਹੋ। ਉਹ ਪੱਤਰਕਾਰਾਂ ਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ, ਜਿੱਥੇ ਮਸ਼ਹੂਰ ਜਰਨਲਿਸਟ ਦੇ ਵਾਸਤੇ ਹੋਏ ਧੱਕੇ ਲਈ ਅਸੀਂ ਇਸ ਦੇ ਵਿਰੁੱਧ ਖੜਦੇ ਹਾਂ, ਉੱਥੇ ਸਮੂਹ ਪੱਤਰਕਾਰ ਭਾਈਚਾਰੇ ਵਾਸਤੇ ਇੱਕ ਮੁੱਠ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਡੇ ਪੰਜਾਬੀ ਪ੍ਰੈਸ ਕਲੱਬ ਦੇ ਨਾਲ ਰਿਲੇਟਡ ਕਈ ਪੱਤਰਕਾਰ ਇਸ ਜੋਖਮ ਦੇ ਵਿੱਚੋਂ ਦੀ ਲੰਘੇ ਤੇ ਲੰਘ ਰਹੇ ਨੇ। ਇਹ ਗੱਲਾਂ ਬਹੁਤ ਸ਼ਰਮਨਾਕ ਕਾਰਵਾਈ ਦਾ ਪ੍ਰਤੀਕ ਨੇ। ਗੁੱਲ ਸਿੰਘ, ਇੱਕ ਤੁਹਾਡੇ ਕੋਲ ਗੱਲ ਇਹ ਜਾਣਨੀ ਚਾਹੂੰਗਾ ਕਿ ਜਿਹੜਾ ਆਤਿਸ਼ ਤਾਸੀਰ ਦੇ ਮਾਮਲੇ 'ਚ ਜਿਹੜੀ ਚਲਾਕੀ ਖੇਡੀ ਗਈ ਹੈ ਜੀ, ਉਹ ਇਹ ਹੈ ਕਿ ਜਿਹੜਾ ਬਣਾਇਆ ਬਹਾਨਾ ਇਹ ਗਿਆ ਕਿ ਉਸਨੇ ਆਪਣੇ ਪਿਤਾ ਬਾਰੇ ਨਹੀਂ ਦੱਸਿਆ ਕਿ ਜਿਹੜੇ ਪਾਕਿਸਤਾਨੀ ਮੂਲ ਦੇ ਸੀ। ਹੁਣ ਇਹਦੇ 'ਚ ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਆਤਿਸ਼ ਤਾਸੀਰ ਨੂੰ ਕਿਸੇ ਪਾਸਿਓਂ ਵੀ ਅਸੀਂ ਕਸੂਰਵਾਰ ਨਹੀਂ ਮੰਨ ਸਕਦੇ, ਕਿਉਂਕਿ ਪਹਿਲੀ ਗੱਲ ਕਿ ਉਸ ਦੇ ਲੀਗਲੀ ਤੌਰ 'ਤੇ ਪਿਤਾ ਨਹੀਂ ਸਨ, ਕਿਉਂਕਿ ਮਾਪਿਆਂ ਦਾ ਵਿਆਹ ਨਹੀਂ ਸੀ ਆਪਸ 'ਚ ਹੋਇਆ, ਹਾਂਜੀ, ਸੰਬੰਧਾਂ ਵਿੱਚੋਂ ਉਹਨਾਂ ਦਾ ਜਨਮ ਹੋਇਆ। ਸੋ ਉਹ ਕੋਈ ਜ਼ਰੂਰੀ ਨਹੀਂ ਕਿ ਬੱਚੇ ਹੋਏ ਐਕਸਪਲੇਨ ਕਰਨ ਕਿ ਬਾਪ ਕਿਹੜੇ ਮੂਲ ਦਾ ਨਹੀਂ ਹੈ। ਮਤਲਬ ਗੱਲ ਹੀ ਬੜੀ ਅਜੀਬ ਜੀ ਆ ਵਾਲੀ ਲੱਗਦਾ ਇੱਦਾਂ ਕਿ ਜਿਵੇਂ ਮਿੱਥ ਕੇ ਕੀਤਾ ਗਿਆ। ਇੱਕ ਤਾਂ ਦੋ ਗੱਲਾਂ ਨੇ, ਇੱਕ ਤਾਂ ਬਹਾਨਾ ਇਹ ਬਣਾਇਆ ਜਾਵੇ ਕਿ ਇਸਨੇ ਝੂਠ ਬੋਲਿਆ, ਸਾਰੇ ਦਾ ਸਾਰਾ ਜ਼ਿੰਮਾ ਉੱਤੇ ਆ ਜਾਵੇ ਤੇ ਅਸੀਂ ਇਹ ਕਹਿਣ ਤੋਂ ਬਚੇ ਰਹੀਏ ਕਿ ਇਸਨੇ ਸਾਡੀ ਆਲੋਚਨਾ ਕੀਤੀ, ਅਸੀਂ ਤਾਂ ਕਰਕੇ ਇਸ ਤੋਂ ਰੋਕਿਆ। ਦੂਜਾ ਇਹ ਹੈ ਕਿ ਇਸ ਤਰ੍ਹਾਂ ਦੀ ਗੱਲਬਾਤ ਜਦੋਂ ਬਾਹਰ ਆਏਗੀ ਤਾਂ ਜਿਹੜੇ ਲੋਕ ਨੇ ਸੱਜੇ ਪੱਖੀ ਪਾਰਟੀਆਂ ਦੇ ਟਰੋਲਸ ਜਿਹੜੇ ਬੀਜੇਪੀ ਦੇ, ਉਹ ਉਸਨੂੰ ਪੈ ਨਿਕਲਣਗੇ, ਗੰਦੀਆਂ ਸ਼ਬਦਾਵਲੀਆਂ ਵੀ ਵਰਤਣਗੇ ਬਾਰੇ, ਜਿਵੇਂ ਕਿ ਸਾਡੇ ਸਮਾਜ ਦੇ ਵਿੱਚ ਸੋਚ ਬਣੀ ਹੋਈ ਲੋਕਾਂ ਦੀ। ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਹੁਤ ਹੀ ਇਹ ਮਾੜੀ ਪਹੁੰਚ ਹੈ ਜੀ। ਵੈਸੇ ਤਾਂ ਗੁਰਪ੍ਰੀਤ ਸਿੰਘ ਜੀ, ਮੈਂ ਕਹਿੰਦਾ ਕਿ ਜੇ ਸੱਚਮੁੱਚ ਸਰਕਾਰ ਜਿਹੜੀ ਹੈ ਇਹ ਗੱਲ ਲਈ ਇਹ ਸਿਰਫ ਇਹ ਤਕਨੀਕੀ ਪੱਖ ਨੂੰ ਬਿਆਨ ਕਰਦੀ ਹੈ ਤਾਂ ਫਿਰ ਉਹਨੂੰ ਪੂਰਾ ਵਿਸ਼ਲੇਸ਼ਣਾਤਮਕ ਅਧਿਐਨ ਕਰਨਾ ਚਾਹੀਦਾ। ਤੇ ਅਸੀਂ ਵੀ ਸਮਝਦੇ ਹਾਂ ਕਿ ਜੇ ਕਾਨੂੰਨੀ ਤੌਰ ਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈ, ਮੁੜ ਵਿਚਾਰ ਹੋਵੇ, ਉਹਨੂੰ ਸੋਧ ਕਰ ਲੈਣ, ਫਿਰ ਉਹਨੂੰ ਦੇ ਦੇਣ। ਦੱਸੋ ਇਹਦੇ 'ਚ ਕਿੱਡੀ ਕੁ ਗੱਲ ਹੈ ਜੇ ਇਸ ਗੱਲ ਨੂੰ ਵੀ ਅਸੀਂ ਕਰਦੇ, ਪਰ ਨਹੀਂ, ਇਹ ਤਾਂ ਮਾੜੀ ਨੀਅਤ ਦੀ ਗੱਲ ਹੈ। ਨੇਤਾ, ਨੀਤੀ, ਨਾਤਾ ਅਤੇ ਨੀਅਤ ਚਾਰੇ ਜਿਹੜੇ ਥੰਮ ਨੇ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ। ਹੁਣ ਇਹ ਗੱਲ ਜਿਹੜੀ ਹੈ ਕਿ ਉਹਨਾਂ ਦੇ ਵਾਸਤੇ ਟਰੋਲ ਕਰਨਾ ਜਾਂ ਸੋਸ਼ਲ ਮੀਡੀਆ ਰਾਹੀਂ ਬਦਨਾਮ ਕਰਨਾ, ਜਿਹੜਾ ਵੀ ਵਿਅਕਤੀ ਸੱਜੇ ਪੱਖੀ ਤਾਕਤਾਂ ਇਹਨਾਂ ਦੀਆਂ ਪਹੁੰਚ ਤੋਂ ਉਲਟ ਲਿਖਦਾ ਹੈ, ਉਸ ਦੇ ਖਿਲਾਫ ਇਹਨਾਂ ਨੇ ਪੂਰੀ ਧਾੜ ਤਿਆਰ ਕੀਤੀ ਹੋਈ ਹੈ ਤੇ ਉਸ ਦੀ ਵਿਰੋਧਤਾ ਚਾਹੇ ਕੋਈ ਪੱਤਰਕਾਰ ਕਰੇ, ਫਿਲਮ ਅਦਾਕਾਰ ਕਰੇ ਜਾਂ ਫਿਰ ਕੋਈ ਸੋਸ਼ਲ ਐਕਟਿਵਿਸਟ ਕਰੇ, ਉਹਦੇ ਮਗਰ ਪੈ ਨਿਕਲਦੇ ਨੇ। ਪਰ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ। ਚਾਹੀਦਾ ਇਹ ਹੈ ਕਿ ਇਸ ਕੇਸ ਨੂੰ ਬੇਸ ਬਣਾ ਕੇ ਮੈਂ ਸਮਝਦਾ ਕਿ ਜਿੰਨੇ ਵੀ ਜੇ ਮੀ ਟੂ ਜਾਂ ਕੋਈ ਹੋਰ ਮੂਵਮੈਂਟਸ ਚੱਲਦੀਆਂ ਨੇ, ਜਰਨਲਿਸਟ ਆਪਣੀ ਮੂਵਮੈਂਟ ਕਿਉਂ ਨਹੀਂ ਚਲਾ ਸਕਦੇ? ਅੱਜ ਅਸੀਂ ਇਸ ਨੂੰ ਫੈਸਲਾ ਕਰੀਏ ਕਿ ਕੋਈ ਛੋਟਾ ਜਰਨਲਿਸਟ ਹੈ, ਕੋਈ ਵੱਡਾ, ਇਹ ਕੋਈ ਮਾਪਦੰਡ ਨਹੀਂ ਜਿਹੜਾ ਮਨੁੱਖੀ ਅਧਿਕਾਰਾਂ ਲਈ ਲਿਖਦਾ। ਇੱਕ ਇਸ ਪੱਤਰਕਾਰ ਨੂੰ ਬੁਨਿਆਦ ਬਣਾ ਕੇ ਅਸੀਂ ਇਸ ਨੂੰ ਇੱਕ ਮੁਹਿੰਮ ਬਣਾਈਏ ਕਿ ਆਓ ਇਸ ਮੁਹਿੰਮ 'ਚ ਸ਼ਾਮਲ ਹੋਵੋ। ਮੇਰੇ ਨਾਲ ਵੀ ਇਹ ਹੋਇਆ, ਮੇਰੇ ਨਾਲ ਵੀ ਇਹ ਹੋਇਆ, ਸਾਰੇ ਇਕੱਠੇ ਹੋ ਕੇ ਉਸ ਦੇ ਖਿਲਾਫ ਲਾਮਬੰਦ ਹੋਈਏ। ਇਹ ਮਤਾ ਅਸੀਂ ਪਾਸ ਕੀਤਾ, ਅਸੀਂ ਮਤਾ ਸਿਰਫ ਜਸਟ ਆਫ ਸੇਕ ਫਾਰ ਮਤਾ ਪਾਸ ਕਰਨ ਲਈ ਨਹੀਂ ਕੀਤਾ। ਅਸੀਂ ਇਹ ਸਮਝਿਆ ਕਿ ਇੱਕ ਕਾਫਲਾ ਬਣੇ ਤੇ ਇਹ ਕਾਫਲੇ ਦੇ ਵਿੱਚ ਉਹ ਸਾਰੇ ਲੋਕ ਸ਼ਾਮਲ ਹੋਣ ਜਿਹੜੇ ਇਹਨਾਂ ਜ਼ਿਆਦਤੀਆਂ ਦਾ ਸ਼ਿਕਾਰ ਨੇ। ਮਤਲਬ ਅਸੀਂ ਅਗਲੇ ਮਤਿਆਂ ਦੀ ਗੱਲ ਕਰਦੇ ਹਾਂ। ਇੱਕ ਤਾਂ ਕਸ਼ਮੀਰ ਦੇ ਵਿੱਚ ਅਜੇ ਵੀ ਤਾਲਾਬੰਦੀ ਜਾਰੀ ਹੈ। 5 ਅਗਸਤ ਨੂੰ ਘੇਰਾਬੰਦੀ ਸ਼ੁਰੂ ਹੋਈ, ਹੁਣ ਤੱਕ ਜਾਰੀ ਹੈ। ਪੱਤਰਕਾਰ ਨਾ ਉੱਤੇ ਖੁੱਲ੍ਹ ਕੇ ਕੰਮ ਕਰ ਸਕਦੇ ਨੇ, ਨਾ ਆਪਣੀ ਗੱਲ ਦੱਸ ਸਕਦੇ ਨੇ, ਉੱਥੇ ਉਹਨਾਂ ਨੂੰ ਰੋਸ ਵਿਖਾਵੇ ਕਰਨੇ ਪਏ ਨੇ। ਉਸ ਦੇ ਨਾਲ ਜਿਹੜੀ ਇੱਕ ਮੁੱਠਤਾ ਜ਼ਾਹਰ ਕਰਨ ਵਾਲਾ ਮਤਾ ਸੀਗਾ, ਉਸ ਦੀ ਅਹਿਮੀਅਤ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨੀ ਜਦੋਂ ਕਰਤਾਰਪੁਰ ਲਾਂਘਾ ਖੁੱਲਿਆ, ਉਸ ਦਿਨ ਬਹੁਤ ਸਾਰੇ ਮੁਲਕਾਂ ਦੇ ਵਸਨੀਕਾਂ ਨੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ, ਖੁਸ਼ੀ ਵਾਲੀ ਗੱਲ ਸੀ। ਇੱਕ ਪੁਲ ਬਣਿਆ। ਪਰ ਉਸ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਸਟੇਟਮੈਂਟ ਦਿੱਤੀ ਕਿ ਜੇ ਅੱਜ ਖੁਸ਼ੀ ਵਾਲੀ ਗੱਲ ਹੈ ਤਾਂ ਕਸ਼ਮੀਰ 'ਚ 80 ਲੱਖ ਜਿਹੜੇ ਲੋਕ ਤਾੜੇ ਹੋਏ ਨੇ ਉਹਨਾਂ ਨੂੰ ਵੀ ਆਜ਼ਾਦੀ ਦਿੱਤੀ ਜਾਵੇ। ਬੇਸ਼ੱਕ ਉਹ ਸਿਆਸੀ ਮੰਚ ਤੇ ਦਿੱਤੀ ਸਟੇਟਮੈਂਟ ਸੀ, ਪਰ ਉਸ ਨੂੰ ਇੱਕ ਬਾਰੀਕੀ ਦੇ ਨਾਲ ਦੇਖਿਆ ਜਾਵੇ, ਜਰਨਲਿਸਟ ਪੁਆਇੰਟ ਆਫ ਵਿਊ ਤੇ ਅਸੀਂ ਦੇਖੀਏ ਤਾਂ ਇਹ ਸੱਚ ਹੈ ਕਿ ਬਹੁਤ ਸਾਰੇ ਪੱਤਰਕਾਰ ਇਸ ਤੋਂ ਪਹਿਲਾਂ ਲਿਖਦੇ ਆ ਰਹੇ ਨੇ ਪਿਛਲੇ ਕੁਝ ਮਹੀਨਿਆਂ ਤੋਂ ਕਿ ਕਸ਼ਮੀਰ 'ਚ ਜੋ ਹਾਲਾਤ ਨੇ ਉਹਨਾਂ ਨੂੰ ਬਿਆਨ ਕਰਨ ਦੇ ਵਾਸਤੇ ਉਹਨਾਂ ਤੇ ਰੋਕਾਂ ਨੇ। ਕਈ ਤਰ੍ਹਾਂ ਦੀ ਇੰਟਰਨੈਟ ਸੇਵਾਵਾਂ ਬੰਦ, ਖਬਰਾਂ ਉਹੀ ਬਾਹਰ ਆਉਣੀਆਂ ਜਿਹੜੀਆਂ ਕਿ ਏਜੰਸੀਆਂ ਦੇ ਵੱਲੋਂ ਆਪਣੇ ਸਰਕਾਰੀ ਪ੍ਰਭਾਵ ਅਧੀਨ ਤਿਆਰ ਕੀਤੀਆਂ ਜਾਣੀਆਂ, ਜਾਂ ਸੁਰੱਖਿਆ ਸਲਾਹਕਾਰ ਦੀ ਅਗਵਾਈ ਦੇ ਵਿੱਚ ਟੀਮਾਂ ਦੀਆਂ ਫੋਟੋਆਂ ਜਾਰੀ ਕਰਕੇ ਪੇਸ਼ ਕੀਤੀਆਂ ਜਾਣੀਆਂ, ਜਾਂ ਕੁਛ ਇਸ ਤਰ੍ਹਾਂ ਦੇ ਜਿਹੜੇ ਸਿਰਫ ਤੇ ਸਿਰਫ ਇੱਕ ਸਿਆਸੀ ਮਾਪਦੰਡ ਤੇ ਸੱਜੇ ਪੱਖੀ ਪਹੁੰਚ ਦਾ ਨਤੀਜਾ ਨਹੀਂ। ਸੋ ਇਹ ਮਤਾ ਪਾਸ ਕਰਨ ਦਾ ਮੁੱਖ ਮਕਸਦ ਇਹ ਸੀ
ਕਿ ਪੱਤਰਕਾਰ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਅਸੀਂ ਤਾਂ ਅੱਜ 21ਵੀਂ ਸਦੀ 'ਚ ਦੇਖੋ ਕਿੰਨੀ ਪਿੱਛੇ ਅਸੀਂ ਜਾ ਕੇ ਦੇਖਦੇ ਹਾਂ ਕਿ ਅੱਜ ਜਦੋਂ ਸੈਂਕੜੇ ਵਾਰੀ ਪਹਿਲਾਂ 3 ਸਦੀਆਂ ਤੇ ਪਹਿਲਾਂ ਜਦੋਂ ਸਮਾਂ ਸੀ, ਜੰਗ ਯੁੱਧ ਚੱਲਦੇ ਸਨ, 400 ਵਰੇ ਤੱਕ ਦਾ ਸਮਾਂ ਦੇਖ ਲਈਏ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਸੀਂ ਦੇਖਦੇ ਹਾਂ ਕਿ ਜਦੋਂ ਜੰਗ ਯੁੱਧ ਹੁੰਦੇ ਸੀ, ਉਸ ਵੇਲੇ ਜੰਗ ਯੁੱਧ ਦੇ ਵਿੱਚ ਸੇਵਾ ਕਰਨ ਵਾਲੇ ਉਸ ਹਾਲਾਤ ਦੇ ਵਿੱਚ ਵੀ, ਜਦੋਂ ਉਸ ਵੇਲੇ ਸੰਗੀਨਾਂ ਦੀ ਛਾਂ ਹੇਠ ਤਲਵਾਰਾਂ ਦੇ ਜਾਂ ਬੰਬਾਰੀ ਜਿਹੜੀ ਹਾਲਾਤ ਸੀ, ਉਸ ਵੇਲੇ ਇਹ ਮੁੱਢ ਵੱਜਿਆ ਸੀ ਭਾਈ ਕਨਈਆ ਜੀ ਤੋਂ ਕਿ ਕੁਛ ਵੀ ਹੋਵੇ, ਪੱਤਰਕਾਰ ਵੀ ਅਸੀਂ ਸਮਝਦੇ ਹਾਂ ਕਿ ਸੇਵਾਦਾਰ ਦੀ ਨਿਆਈ ਬਣ ਕੇ ਚੱਲਦੇ ਨੇ। ਠੀਕ ਹੈ, ਉਹ ਜ਼ਖਮਾਂ ਤੇ ਮੱਲਮ ਲਾਉਣ ਦੀ ਗੱਲ ਜਾਂ ਪਾਣੀ ਪਿਲਾਉਣ ਦੀ ਗੱਲ ਇੱਕ ਇਖਲਾਕੀ ਤੌਰ ਤੇ ਮਹਾਨ ਹੈ, ਪਰ ਲੋਕਾਂ ਦੇ ਦੁੱਖ ਦੀ ਗੱਲ ਬਿਆਨ ਕਰਨੀ ਤੇ ਜ਼ੁਲਮ ਸਿਤਮ ਦੇ ਖਿਲਾਫ ਹਕੂਮਤਾਂ ਦੇ ਲੋਕਾਂ ਨੂੰ ਜਾਗਰੂਕ ਕਰਨਾ, ਉਹਨਾਂ ਨੂੰ ਇੱਕ ਆਜ਼ਾਦੀ ਹੋਣੀ ਚਾਹੀਦੀ ਹੈ। ਇਹਦਾ ਰੈੱਡ ਕਰਾਸ ਵਰਗੀਆਂ ਜਾਂ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਨੂੰ ਵੀ ਨੋਟਿਸ ਲੈਣਾ ਚਾਹੀਦਾ, ਜਿਨ੍ਹਾਂ ਨੂੰ ਚਾਹੀਦਾ ਕਿ ਇਹ ਜਿਹੜੇ ਇਸ ਤਰ੍ਹਾਂ ਦੀ ਜ਼ਿਆਦਤੀ ਹੋ ਰਹੀ ਹੈ, ਉਹ ਚਾਹੇ ਇਸ ਮਤੇ ਦੇ ਵਿੱਚ ਕਸ਼ਮੀਰ ਦੇ ਵਿੱਚ ਧੱਕੇਸ਼ਾਹੀ ਦੀ ਗੱਲ ਹੈ, ਆਵਾਜ਼ ਉਠਾ ਕੇ ਲੋਕ ਜਿਹੜੇ ਆ ਉਹ ਲਾਮਬੰਦ ਹੋਣ ਤੇ ਸੰਸਾਰ ਨੂੰ ਦੱਸਿਆ ਜਾਵੇ। ਸੋ ਇਸੇ ਕਰਕੇ ਪੰਜਾਬੀ ਪ੍ਰੈਸ ਕਲੱਬ BC ਇਹਨਾਂ ਮਸਲਿਆਂ ਨੂੰ ਕੌਮਾਂਤਰੀ ਮੰਚ ਤੇ ਵਿਚਰਦਿਆਂ ਜ਼ਰੂਰ ਨੋਟਿਸ ਲੈ ਰਹੀ ਸੀ ਤੇ ਇਸੇ ਕਾਰਨ ਇਹ ਮਤਾ ਵੀ ਜਿਹੜਾ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਅਖੀਰ ਮੈਂ ਚਾਹੂੰਗਾ ਜਿਹੜਾ ਰੂਸ ਦੇ ਵਿੱਚ ਜਿਹੜਾ ਇੱਕ ਨਵਾਂ ਡਰਾਮਾ ਚੱਲਿਆ ਕਿ ਇਹੋ ਜਿਹਾ ਕਾਨੂੰਨ ਲਿਆਇਆ ਗਿਆ ਜਿਸ ਦੇ ਤਹਿਤ ਆਲੋਚਨਾਤਮਕ ਪੱਤਰਕਾਰਾਂ ਨੂੰ ਵਿਦੇਸ਼ੀ ਏਜੰਟ ਜਿਹੜਾ ਹੈ ਕਰਾਰ ਦਿੱਤਾ ਜਾ ਸਕਦਾ। ਇਹ ਬਹੁਤ ਹੀ ਖਤਰਨਾਕ ਰੁਝਾਨ ਹੈ ਕਿ ਕਿਸ ਤਰ੍ਹਾਂ ਦੇ ਜ਼ੁਮਰੇ ਦੇ ਵਿੱਚ ਉਹਨਾਂ ਨੂੰ ਪਾਉਣ ਦੀਆਂ ਕੋਸ਼ਿਸ਼ਾਂ, ਇਹਦੇ ਬਾਰੇ ਮੈਂ ਜ਼ਰੂਰ ਜਾਣਨਾ ਚਾਹੂੰਗਾ ਕਿ ਪ੍ਰੈਸ ਕਲੱਬ ਦੀ ਜਿਹੜੀ ਪਹੁੰਚ ਸੀ, ਔਰ ਕਿਉਂਕਿ ਕਾਰਨ ਹੈ ਕਿ ਅਕਸਰ ਇੱਥੇ ਜਿਹੜੇ ਭਾਰਤੀ ਸਫੀਰ ਨੇ ਉਹਨਾਂ ਦੇ ਜਿਹੜੇ ਚਾਟੜੇ ਉਹ ਪੰਜਾਬੀ ਪ੍ਰੈਸ ਕਲੱਬ ਨੂੰ ਕਈ ਵਾਰੀ ਇਸ ਕਰਕੇ ਵੀ ਬਹੁਤ ਸ਼ੱਕ ਦੀ ਨਿਗਾਹ ਨਾਲ ਵੇਖਦੇ ਨੇ ਕਿ ਸ਼ਾਇਦ ਇਹ ਸਿਰਫ ਪੰਥਕ ਮਸਲਿਆਂ ਨੂੰ ਉਭਾਰਨ ਵਾਲੀ ਇੱਕ ਸੰਸਥਾ ਬਣ ਕੇ ਰਹਿ ਗਈ ਜਾਂ ਇਹ ਜਿਹੜਾ ਭਾਰਤ ਬਾਰੇ ਗੱਲ ਕਰਦੇ। ਪਰ ਤੁਸੀਂ ਜਿਵੇਂ ਰੂਸ ਦੇ ਮਸਲੇ ਨੂੰ ਲਿਆ, ਅਨੇਕਾਂ ਹੋਰ ਮਸਲੇ ਨੇ ਜਿਨ੍ਹਾਂ ਦੇ ਉੱਤੇ ਤੁਹਾਡੀ ਪਹੁੰਚ ਬੜੀ ਇੱਕ ਜਿਹਨੂੰ ਕਹਿੰਦੇ ਨਿਰਪੱਖ ਰੱਖਣ ਦੀ ਤੁਸੀਂ ਕੋਸ਼ਿਸ਼ ਕੀਤੀ ਉਸ ਨੂੰ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਸ ਤੋਂ ਪਹਿਲਾਂ ਕਿ ਰੂਸ ਬਾਰੇ ਗੱਲ ਕਰੀਏ, ਚਾਹੇ ਰੂਸ ਹੋਵੇ, ਈਵਨ ਚਾਈਨਾ ਦੇ ਵਿੱਚ ਵੀ ਜੇ ਕਿਤੇ ਸਾਨੂੰ ਲੱਗਦਾ ਹੈ ਕਿ ਪੱਤਰਕਾਰਾਂ ਨਾਲ ਧੱਕਾ ਹੋ ਰਿਹਾ ਜਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਉਸ ਦੇ ਬਾਰੇ ਵੀ ਅਸੀਂ ਗੱਲਬਾਤ ਖੁੱਲ੍ਹ ਕੇ ਕਰਦੇ ਹਾਂ। ਕਿਉਂਕਿ ਅਸੀਂ ਦੇਖੋ ਗੁਰਪ੍ਰੀਤ ਸਿੰਘ ਜੀ, 10 ਦਸੰਬਰ ਦਾ ਦਿਨ ਆ ਰਿਹਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ, ਅਸੀਂ ਮਨਾਉਣੇ ਆ, ਵੱਡੇ ਵੱਡੇ ਫੰਕਸ਼ਨ ਕਰਾਂਗੇ, ਸੈਲੀਬ੍ਰੇਸ਼ਨ ਹੋਣਗੀਆਂ ਜਾਂ ਨਾਅਰੇ ਲਾਏ ਜਾਣਗੇ, ਪਰ ਜਿਹੜੇ ਲੋਕਾਂ ਦੇ ਹੱਕਾਂ ਲਈ ਖੜਨ ਵਾਲੇ ਜਰਨਲਿਸਟ ਨੇ, ਚਾਹੇ ਰੂਸ 'ਚ ਨੇ, ਚਾਹੇ ਚਾਈਨਾ 'ਚ ਨੇ, ਅਮਰੀਕਾ 'ਚ ਨੇ, ਜਾਂ ਮੱਧ ਏਸ਼ੀਆ 'ਚ ਨੇ, ਭਾਰਤ 'ਚ ਨੇ, ਪਾਕਿਸਤਾਨ 'ਚ ਨੇ, ਜੇ ਉਹਨਾਂ ਦੀ ਗੱਲ ਅਸੀਂ ਨਾ ਕਰਾਂਗੇ ਤਾਂ ਫਿਰ ਅਸੀਂ ਕਿਵੇਂ ਲੋਕਾਂ ਨੂੰ ਹੱਕ ਦਿਵਾ ਸਕਾਂਗੇ? ਮਨੁੱਖੀ ਅਧਿਕਾਰ ਤਾਂ ਸਿਰਫ ਫਿਰ ਮਹਿਜ਼ ਇੱਕ ਪ੍ਰਤੀਕ ਹੀ ਬਣ ਕੇ ਰਹਿ ਗਿਆ। ਅੱਜ ਇਹ ਗੱਲ ਨੂੰ ਜਦੋਂ ਅਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਸਾਨੂੰ ਵਿਚਾਰਨਾ ਪਏਗਾ। ਦੇਖੋ, ਪੱਤਰਕਾਰ ਜੇ ਰੂਸ ਦੇ ਵਿੱਚ, ਰੂਸ ਦੇ ਸਰਕਾਰੀ ਤੰਤਰ, ਕਦੇ ਬੜਾ ਵੱਡਾ ਕਿਹਾ ਜਾਂਦਾ ਸੀ ਕਿ ਦੇਖੋ ਜਿਹੜੇ ਅਗਾਂਹ ਵਧੂ ਦੇਸ਼ ਨੇ, ਪ੍ਰੋਗਰੈਸਿਵ ਮੁਲਕ ਨੇ, ਜਾਂ ਜਿਹੜੀਆਂ ਨੀਤੀਆਂ ਨੇ, ਜਾਂ ਜੇ ਅਸੀਂ ਮਾਰਕਸਵਾਦੀ ਪਹੁੰਚ ਦੀ ਗੱਲ ਕਰੀਏ, ਖੱਬੇ ਪੱਖੀ ਪਹੁੰਚ ਦੀ ਗੱਲ ਕਰੀਏ, ਪਰ ਅੱਜ ਚਾਈਨਾ ਤੇ ਰੂਸ ਦੋਨਾਂ ਦੇਸ਼ਾਂ ਦੇ ਵਿੱਚ ਵੀ ਪੱਤਰਕਾਰਾਂ ਨਾਲ ਇਹ ਕੁਛ ਹੋ ਰਿਹਾ। ਦੋਨੇ ਮੁਲਕਾਂ ਦੇ ਪੱਤਰਕਾਰ ਅੱਜ ਵਿਕਟਮ ਬਣ ਰਹੇ ਨੇ। ਤੇ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੈ ਕਿ ਰੂਸ ਨੇ ਪਿਛਲੇ ਸਮੇਂ ਦੌਰਾਨ ਜੋ ਪ੍ਰਦਰਸ਼ਨ ਕੀਤਾ ਉਹ ਕੋਈ ਫਾਸ਼ੀਵਾਦੀ ਨੀਤੀਆਂ ਤੋਂ ਘੱਟ ਨਹੀਂ ਹੈ। ਤੇ ਇਹ ਜਿਹੜਾ ਏਜੰਟ, ਸਰਕਾਰੀ ਏਜੰਟ ਦਾ, ਇਹ ਬੇਸ਼ੱਕ ਇੱਥੇ ਵੀ ਕੈਨੇਡਾ ਦੇ ਵਿੱਚ ਵੀ, ਜਿਵੇਂ ਤੁਸੀਂ ਕਿਹਾ ਕਿ ਜਿਹੜੇ ਇੰਡੀਆ ਦੀ ਗੌਰਮੈਂਟ ਦੀਆਂ ਗਲਤ ਪਾਲਿਸੀ ਦੀ ਆਲੋਚਨਾ ਕਰਦੇ ਨੇ, ਉਹ ਬੰਦਿਆਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਇਹ ਜੀ ਉਸ ਮੁਲਕ ਦੇ ਵਿਰੋਧੀ ਨੇ, ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਜਾਂ ਕਿਸੇ ਤਰ੍ਹਾਂ ਉਹਨਾਂ ਨੂੰ ਸੋ ਕਾਲਡ, ਚਾਹੇ ਉਹ ਖਾਲਿਸਤਾਨ ਪੱਖੀ ਜਾਂ ਸਿੱਖ ਪੱਖੀ, ਇਸ ਤਰ੍ਹਾਂ ਦੇ ਏਜੰਡੇ ਤੇ ਲਿਆਂਦਾ ਜਾਂਦਾ। ਉਹਦੀ ਕੋਈ ਪਰਵਾਹ ਨਹੀਂ ਹੈ ਕਿਸੇ ਨੂੰ, ਕਿਉਂਕਿ ਸੱਚ ਤਾਂ ਸੱਚ ਹੈ, ਚਾਹੇ ਵਿਕਟਮ ਜਿਹੜੇ ਪੰਜਾਬ 'ਚ ਹੋਣ ਤੇ ਚਾਹੇ ਰੂਸ ਦੇ ਵਿੱਚ ਤੇ ਚਾਹੇ ਚਾਈਨਾ 'ਚ ਹੋਣ। ਸੋ ਇਹ ਮਤਾ ਵੀ ਜਿਹੜਾ ਪਾਸ ਕਰਨ ਦਾ ਮੁੱਖ ਮਕਸਦ ਇਹੀ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹਾਂ, ਚਾਹੇ ਵਿਅਕਤੀਗਤ ਤੌਰ ਤੇ ਸਾਨੂੰ ਪਤਾ ਨਹੀਂ, ਅਸੀਂ ਉਹਨਾਂ ਨੂੰ ਮਿਲੇ ਨਹੀਂ, ਕੌਣ ਆ ਕੌਣ ਨਹੀਂ, ਪਰ ਇੱਥੇ ਧਰਮ, ਰੰਗ, ਨਸਲ, ਦੇਸ਼ ਤੇ ਕੌਮ ਮਹਿਣਾ ਨਹੀਂ ਰੱਖਦਾ, ਇੱਥੇ ਸਿਧਾਂਤ ਮਹਿਣਾ ਰੱਖਦੇ ਨੇ। ਦੁਨੀਆ ਦੇ ਕਿਸੇ ਵੀ ਕੋਨੇ 'ਚ ਜਿੱਥੇ ਵੀ ਇਹੋ ਜਿਹੀ ਜ਼ਿਆਦਤੀ ਹੁੰਦੀ ਹੈ, ਚਾਹੇ ਉਹ ਐਕਟਿਵਿਸਟ ਸਾਈ ਬਾਬਾ ਦੀ ਗੱਲ ਹੋਵੇ, ਪ੍ਰੋਫੈਸਰ ਸਾਹਿਬ ਦੀ, ਚਾਹੇ ਉਹ ਖਾਲੜਾ ਸਾਹਿਬ ਦੀ, ਚਾਹੇ ਉਹ ਪੱਤਰਕਾਰਾਂ ਦੀ ਹੋਵੇ। ਪਰ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਕਰਨੀ ਚਾਹਾਂਗਾ, ਪੰਜਾਬੀ ਪ੍ਰੈਸ ਕਲੱਬ ਨੇ ਤਾਂ ਇਹ ਮਤੇ ਪਾਸ ਕੀਤੇ ਨੇ। ਜਰਨਲਿਸਟ ਦੇ ਤੌਰ ਤੇ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਸਾਡੀ ਆਵਾਜ਼ ਚਾਹੇ ਥੋੜ੍ਹੀ ਹੋਵੇ, ਪਰ ਉਹ ਕਿਤੇ ਨਾ ਕਿਤੇ ਪਾਣੀ ਦੀ ਇੱਕ ਬੂੰਦ ਵਾਂਗੂ ਮੂੰਹ 'ਚ ਚੁੰਝ 'ਚ ਭਰ ਕੇ ਉਹਨੂੰ ਛਿੜਕਣ ਦੇ ਵਾਸਤੇ, ਅੱਗ ਬੁਝਾਉਣ ਵਾਸਤੇ ਹੋਏਗੀ। ਪਰ ਮੈਂ ਉਹਨਾਂ ਲੋਕਾਂ ਤੋਂ ਸਵਾਲ ਕਰਦਾ ਜਿਹੜੇ ਖੁਦ ਅਗਾਂਹ ਵਧੂ ਕਹਿੰਦੇ ਕਹਾਉਂਦੇ ਨਾਮਵਰ ਲੇਖਕ ਨੇ, ਜਿਹੜੇ ਇਹ ਦਾਅਵਾ ਕਰਦੇ ਨੇ ਕਿ ਸਾਡੀਆਂ
ਜਿਹੜੀਆਂ ਰਿਸਰਚ ਦੀਆਂ ਬੁੱਕਸ ਨੇ ਉਹ ਲੋਕਾਂ ਦੀ ਜ਼ਿੰਦਗੀ ਬਦਲ ਦੇਣਗੀਆਂ। ਜਿਹੜੇ ਇਹ ਗੱਲਾਂ ਕਰਦੇ ਨੇ ਕਿ ਸਾਡੀਆਂ ਜਿਹੜੀਆਂ ਸਾਹਿਤ ਸਭਾਵਾਂ, ਸਾਡੇ ਇਕੱਠ ਨੇ, ਸਾਡੀਆਂ ਪ੍ਰੋਗਰੈਸਿਵ ਇੰਸਟੀਟਿਊਸ਼ਨਸ ਨੇ, ਸਾਡੀਆਂ ਸੰਸਥਾਵਾਂ ਨੇ, ਅਸੀਂ ਬੜੀਆਂ ਵੱਡੀਆਂ ਸੰਸਥਾਵਾਂ ਹੱਕਾਂ ਦੇ ਲਈ ਕਰਦੇ ਹਾਂ, ਉਹ ਕਿੱਥੇ ਮਰ ਮੁੱਕ ਗਏ ਨੇ? ਉਹ ਕਿੱਥੇ ਸੌਂ ਗਏ ਨੇ? ਉਹਨਾਂ ਦੀ ਆਵਾਜ਼ ਕਿਉਂ ਬੰਦ ਹੋ ਗਈ ਹੈ? ਜਾਂ ਉਹ ਸਿਰਫ ਠੰਡੇ ਕਮਰਿਆਂ 'ਚ ਬੈਠ ਕੇ ਜਾਂ ਨਿੱਘੇ ਮਹਿਲਾਂ 'ਚ ਬੈਠ ਕੇ ਲਿਖਣ ਵਾਲੇ ਨਹੀਂ? ਇਹਨਾਂ ਦੀ ਸੋਚ ਕਿੱਥੇ? ਇਹਦਾ ਮਤਲਬ ਉਹ ਲਿਖਣਾ ਵੀ ਛਲਾਵਾ ਹੀ ਹੈ। ਉਹਨਾਂ ਗੱਲਾਂ ਤੇ ਸਾਨੂੰ ਜ਼ਰੂਰ ਰੋਸ ਹੈ ਕਿ ਇਸ ਮੌਕੇ ਤੇ ਉਹਨਾਂ ਦੀ ਜਿਹੜੀ ਚੁੱਪ ਹੈ, ਉਹ ਚਾਹੇ ਪੱਤਰਕਾਰਾਂ ਦੇ ਮਾਮਲੇ 'ਚ ਹੋਵੇ, ਚਾਹੇ ਕੁੱਲ ਅਧਿਕਾਰਾਂ ਦੇ ਮਾਮਲੇ 'ਚ ਹੋਵੇ, ਉਹ ਬਹੁਤ ਸ਼ਰਮਨਾਕ ਹੈ। ਬਿਲਕੁਲ। ਗੁਰਿੰਦਰ ਸਿੰਘ ਜੀ, ਬਹੁਤ ਸ਼ੁਕਰੀਆ। ਤੁਸੀਂ ਜਿਹੜੀ ਅਖੀਰ 'ਚ ਗੱਲਾਂ ਕਹੀਆਂ ਨੇ ਬਿਲਕੁਲ ਧਿਆਨ ਮੰਗਦੀਆਂ ਨੇ। ਅਸੀਂ ਤੁਹਾਡੇ ਰਿਣੀ ਹਾਂ, ਧੰਨਵਾਦੀ ਹਾਂ। ਸਾਡੀ ਸ਼ੁਭ ਇਛਾਵਾਂ ਤੁਹਾਡੇ ਨਾਲ। ਕੋਈ ਗੱਲ ਰਹਿ ਗਈ ਹੋਵੇ ਆਪਣੇ ਵੱਲੋਂ ਐਡ ਕਰਨੀ ਚਾਹੋ, ਕਰ ਸਕਦੇ ਹੋ। ਅਖੀਰ 'ਚ ਇਹੀ ਗੱਲ ਹੈ ਜੀ ਕਿ ਜਦੋਂ ਵੀ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ, ਪੱਤਰਕਾਰਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਤਾਂ ਉਸ ਦੇ ਵਿੱਚ ਅਸੀਂ ਸਰਬੱਤ ਦੇ ਭਲੇ ਦੀ ਗੱਲਬਾਤ ਮੁੱਖ ਰੂਪ 'ਚ ਕਰਦੇ ਹਾਂ। ਚਾਹੇ ਜੀਵ ਜੰਤੂ ਹੋਣ, ਚਾਹੇ ਇਨਸਾਨ ਹੋਣ, ਸਾਨੂੰ ਸਾਰਿਆਂ ਵਾਸਤੇ ਖੜਨਾ ਚਾਹੀਦਾ। ਸਰਕਾਰਾਂ ਦਾ ਜਿਹੜਾ ਕੌਨਸੈਪਟ ਹੈ ਸਟੇਟ ਦਾ, ਉਹ ਐਕਚੁਅਲੀ ਦਾ ਬੇਸ ਇਹਦਾ ਇਹ ਹੈ ਕਿ ਲੋਕਾਂ ਨੂੰ ਸੇਵਾਵਾਂ ਦੇਣੀਆਂ। ਪਰ ਅੱਜ ਜਿਹੜਾ ਰਾਜ ਹੈ, ਰਾਜ ਦੀ ਡੈਫੀਨੇਸ਼ਨ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਸੋ ਹੁਣ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਗਿਣਿਆ ਜਾਂਦਾ ਪੱਤਰਕਾਰ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਅਗਾਂਹ ਆਵਾਜ਼ ਉਠਾਉਣੀ ਚਾਹੀਦੀ ਹੈ। ਜ਼ਿੰਦਗੀ ਦੇ ਸਵਾਸਾਂ ਦੀ ਕੋਈ ਨਹੀਂ ਘੜੀ ਖਤਮ ਹੋ ਜਾਏ, ਉਸ ਦੀ ਪਰਵਾਹ ਕਰਨ ਦੀ ਥਾਂ ਤੇ ਸਾਨੂੰ ਉਹਨਾਂ ਪੱਤਰਕਾਰਾਂ ਵੱਲ ਦੇਖਣਾ ਚਾਹੀਦਾ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲਾ ਦਿੱਤੀਆਂ, ਸੰਘਰਸ਼ ਕੀਤਾ, ਮਨੁੱਖੀ ਹੱਕਾਂ ਦੀ ਗੱਲ ਕੀਤੀ ਤੇ ਰੰਗ, ਨਸਲ, ਕੌਮ, ਫਿਰਕੇ ਨੂੰ ਇੱਕ ਪਾਸੇ ਰੱਖ ਕੇ ਜਿੱਥੇ ਵੀ ਧੱਕਾ ਹੋਇਆ ਉੱਥੇ ਬੋਲੇ। ਸੋ ਮਾਣ ਕਰਦੇ ਹਾਂ ਅਸੀਂ ਪੰਜਾਬੀ ਪ੍ਰੈਸ ਕਲੱਬ ਆਫ PC ਦੇ ਇਸ ਮੰਚ ਤੇ, ਜਿਨ੍ਹਾਂ ਦੇ ਮੈਂਬਰਾਂ ਨੇ ਇਸ ਗੱਲ ਦੇ ਲਈ ਉਤਸ਼ਾਹ ਦਿਖਾਇਆ। ਤੇ ਤੁਹਾਡਾ ਇਸ ਕਰਕੇ ਧੰਨਵਾਦ, ਕਿਉਂਕਿ ਤੁਸੀਂ ਸਮੇਂ-ਸਮੇਂ ਇਹਨਾਂ ਨੁਕਤਿਆਂ ਨੂੰ ਸਾਡੇ ਧਿਆਨ ਵਿੱਚ ਲਿਆ ਕੇ ਇਹੋ ਜਿਹੀਆਂ ਜਿਹੜੀਆਂ ਸਰਗਰਮੀਆਂ ਹਨ ਉਹਨਾਂ ਨੂੰ ਅਗਾਂਹ ਤੋਰਦੇ ਹੋ। ਤੇ ਪੰਜਾਬੀ ਪ੍ਰੈਸ ਕਲੱਬ ਦੇ ਮੈਂਬਰ ਹੋਣ ਦੇ ਨਾਤੇ ਤੁਸੀਂ ਆਪਣੀ ਸਾਰਥਕ ਭੂਮਿਕਾ ਇੱਥੇ ਵੀ ਤੇ ਮੀਡੀਆ ਰਾਹੀਂ ਵੀ ਨਿਭਾ ਰਹੇ ਹੋ। ਸੋ ਤੁਹਾਡਾ ਤੇ ਤੁਹਾਡੇ ਅਦਾਰੇ ਦਾ ਤਹਿ ਦਿਲੋਂ ਸ਼ੁਕਰੀਆ। ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ, ਤੁਹਾਡੇ ਨੇਕ ਸ਼ਬਦਾਂ ਲਈ। ਫਿਰ ਮੁਲਾਕਾਤ ਹੋਵੇਗੀ। ਬਹੁਤ ਸ਼ੁਕਰੀਆ, ਧੰਨਵਾਦ। ਸੁਭਾਸ਼ ਸਿੰਘ ਗੁਰਿੰਦਰ ਸਿੰਘ ਧਾਲੀਵਾਲ, ਜਿਹੜੇ ਅੱਜ ਸਾਡੇ ਅਪਡੇਟ ਕੈਨੇਡਾ ਸੈਗਮੈਂਟ ਵਿੱਚ ਸ਼ਾਮਿਲ ਹੋਏ ਔਰ ਕੁਝ ਚੱਲਣ ਮੁੱਦਿਆਂ 'ਤੇ ਉਹਨਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਸੈਗਮੈਂਟ ਦੀ ਸਮਾਪਤੀ ਹੈ। ਆਗਿਆ ਦਿਓ। ਧੰਨਵਾਦ। ਹੈਵ ਅ ਨਾਈਸ ਡੇ।